ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਸ਼ਾਮ ਦੇ ਬੁਲੇਟਿਨ 'ਚ ਸਵਾਗਤ ਹੈ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਫਰਵਰੀ ਦੀ 12 ਤਰੀਕ ਆ, ਦਿਨ ਸ਼ੁੱਕਰਵਾਰ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ 4082722500। ਇਸ ਦੇ ਨਾਲ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਰਾਜਪਾਲ ਸਿੰਘ ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵੇਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮੌਂਟ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਰਣਜੀਤ ਸਿੰਘ ਫਰੈਜ਼ਨੋ, ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕਹਿੰਦੇ ਪਈ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਇੰਪੀਚਮੈਂਟ ਦੇ ਸੰਬੰਧ ਦੇ ਵਿੱਚ ਜਿਹੜੇ ਡਿਫੈਂਸ ਵਾਲੇ ਆ ਉਹਨਾਂ ਦੇ ਲਾਇਰ ਉਹਨਾਂ ਨੇ ਜਿਹੜੀ ਆ ਪ੍ਰੈਜੈਂਟੇਸ਼ਨ ਆਪਣੀ ਕਾਫੀ ਜਿਹੜੀ ਵਧੀਆ ਦਿੱਤੀ। ਥੋੜ੍ਹੇ ਟਾਈਮ ਦੇ ਵਿੱਚ ਹੀ ਜਿਹੜਾ ਆ ਉਹਨਾਂ ਨੇ ਪ੍ਰੈਜੈਂਟੇਸ਼ਨ ਦਿੱਤੀ ਹੈਗੀ ਆ, ਜਿਹਦੇ ਵਿੱਚ ਜਿਹੜੇ ਮੈਨੇਜਰ ਸੀਗੇ ਡੈਮੋਕ੍ਰੈਟਿਕ ਪਾਰਟੀ ਦੇ ਉਹਨਾਂ ਨੇ ਕਈ ਜਿਹੜੀਆਂ ਪਿੱਛੇ ਵੀਡੀਓਜ਼ ਦਿਖਾਈਆਂ ਸੀਆਂ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਵਰਡ ਸ਼ੋਅ ਕੀਤੇ ਸੀ ਵੀ ਕਿਸ ਤਰ੍ਹਾਂ ਟਰੰਪ ਨੇ ਕਿਹਾ ਵੀ ਫਾਈਟ ਲਾਈਕ ਹੈਲ ਇਹ ਯੂਜ਼ ਕਰੋ ਹਨ। ਅਤੇ ਉਹ ਤੋਂ ਪਈ ਇਹ ਸ਼ੋਅ ਕਰਨ ਦੇ ਲਈ ਵੀ ਜਿਹੜੇ ਲੋਕਾਂ ਨੇ ਜਾ ਕੇ ਉੱਥੇ ਅਟੈਕ ਕੀਤਾ ਸੀ ਵੀ ਉਹ ਪ੍ਰੈਜ਼ੀਡੈਂਟ ਟਰੰਪ ਨੇ ਉਕਸਾਏ ਸੀ। ਸੋ ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਜਿਹੜੇ ਦੂਜੇ ਡੈਮੋਕ੍ਰੇਟਸ ਹੈਗੇ ਆ, ਚਾਹੇ ਉਹ ਸੈਨੇਟਰ ਐਲਿਜ਼ਾਬeth ਵਾਰਨ ਆ ਮੈਸਾਚੂਸੇਟਸ ਦੀ, ਉਹਨਾਂ ਨੇ ਸ਼ੋਅ ਕੀਤਾ ਵੀ ਕਿਸ ਤਰ੍ਹਾਂ ਉਸਨੇ ਵੀ ਸੇਮ ਵਰਡ 50 ਟਾਈਮ ਵਰਤੇ ਸੀ। ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਨੇ ਉਹ ਸੇਮ ਵਰਡ 70 ਵਾਰੀ ਵਰਤੇ ਸੀ। ਈਵਨ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਵੀ ਆਪਣੇ ਜਿਹੜੇ ਸਪੀਚ ਆ ਜਾਂ ਉਹਨਾਂ ਦੇ ਦੌਰਾਨ ਇਹ ਸੇਮ ਸ਼ਬਦ ਜਿਹੜੇ ਆ ਉਹ ਵਰਤੇ ਸੀ। ਜੀ ਬਿਲਕੁਲ, ਡੈਮੋਕ੍ਰੇਟਸ ਦੇ ਉੱਤੇ ਕਹਿ ਰਹੇ ਆ ਵੀ ਉਹਨਾਂ ਦੀ ਭਾਵ ਜਿਹੜੇ ਆ ਉਹ ਵੱਖੋ ਵੱਖਰੇ ਸੀਗੇ ਅਤੇ ਕਹਿੰਦੇ ਵੀ ਜਿਹੜੇ ਇਹਨਾਂ ਦੇ ਲਾਇਰਸ ਆ ਉਹ ਇਹ ਦੱਸਣਾ ਨਾਲ ਭੁੱਲ ਗਏ ਵੀ ਟਰੰਪ ਹੁਣਾਂ ਨੇ ਉਸੇ ਦਿਨ ਰੈਲੀ ਵੀ ਜਿਹੜੀ ਆ ਉੱਥੇ ਜਿਹੜੀ ਉਹ ਸੱਦੀ ਸੀ ਵੀ ਆਪਾਂ ਉੱਧਰਲੇ ਪਾਸੇ ਨੂੰ ਵੀ ਜਿਹੜਾ ਉਹ ਜਾਣਾ ਆ। ਸੋ ਉਹਨਾਂ ਨੇ ਤਾਂ ਬਹੁਤ 16 ਘੰਟੇ ਤਾਂ ਨਹੀਂ ਉਹਨਾਂ ਨੇ ਵਰਤੇ, ਬਹੁਤ ਥੋੜ੍ਹੇ ਹੀ ਸਮੇਂ ਦੇ ਵਿੱਚ ਆਪਣਾ ਜਿਹੜਾ ਡਿਫੈਂਸ ਆ ਉਸ ਨੂੰ ਜਿਹੜਾ ਉਹ ਸਮੇਟ ਦਿੱਤਾ ਹੈਗਾ ਆ। ਸੋ ਹੁਣ ਦੇਖਦੇ ਹਾਂ ਵੀ ਕੀ ਬਣਦਾ। ਉੱਧਰ ਅੱਜ ਸੈਨੇਟਰ ਕੈਸਿਡੀ ਉਹਨਾਂ ਦੀ ਇੱਕ ਸਟੇਟਮੈਂਟ ਦੀ ਫੋਟੋ ਜਿਹੜੀ ਆ ਉਹ ਚਰਚਾ ਦਾ ਵਿਸ਼ਾ ਬਣ ਗਈ, ਜਿਸ ਦੇ ਵਿੱਚ ਉਹਨਾਂ ਨੇ ਰਾਸ਼ਟਰਪਤੀ ਟਰੰਪ ਨੂੰ ਅਕਵਿਟਲ ਕਰਨ ਦੀ ਜਿਹੜੀ ਸਟੇਟਮੈਂਟ ਆ ਉਹ ਲਿਖੀ ਹੈਗੀ ਆ। ਸੋ ਇੱਥੋਂ ਇਹ ਪਤਾ ਲੱਗ ਰਿਹਾ ਆ ਵੀ ਹੁਣ ਕਿਤੇ ਨਾ ਕਿਤੇ ਵੀ ਰਾਸ਼ਟਰਪਤੀ ਟਰੰਪ ਆ ਇੱਕ ਵਾਰੀ ਫਿਰ ਜਿਹੜੇ ਮਹਾਦੋਸ਼ਾਂ ਦੇ ਵਿੱਚੋਂ ਬਰੀ ਜਿਹੜੇ ਆ ਉਹ ਟਰਾਇਲ ਤੋਂ ਬਾਅਦ ਦੇ ਵਿੱਚ ਹੋ ਜਾਣਗੇ। ਟਰੰਪ ਦੇ ਲਾਇਰਸ ਨੇ ਇੰਪੀਚਮੈਂਟ ਨੂੰ ਪੋਲੀਟੀਕਲੀ ਮੋਟੀਵੇਟਿਡ ਹੇਟਰਡ ਜਿਹੜੀ ਆ ਉਹ ਐਲਾਨਿਆ ਹੈਗਾ ਵੀ ਕਹਿੰਦੇ ਵੀ ਹੋਰ ਕੁਛ ਨਹੀਂ, ਇੱਕ ਸਿਆਸੀ ਸਟੰਟ ਜਿਹੜਾ ਆ ਉਹ ਡੈਮੋਕ੍ਰੇਟਸ ਦੇ ਦੁਆਰਾ ਜਿਹੜਾ ਉਹ ਲਗਾਤਾਰ ਖੇਡਿਆ ਜਾ ਰਿਹਾ ਹੈਗਾ ਆ। ਹੋਰ ਇਸ ਦੇ ਪਿੱਛੇ ਜਿਹੜਾ ਆ ਉਹ ਕੋਈ ਕਾਰਨ ਨਹੀਂ ਹੈਗਾ। ਜੀ ਅਗਲੀ ਖਬਰ ਵੱਲ ਚਲੀਏ। ਇੱਕ ਸਰੋਤਿਆਂ ਨੂੰ ਯਾਦ ਹੋਊਗਾ ਲਿੰਕਨ ਪ੍ਰੋਜੈਕਟ ਜਿਹੜਾ ਆ ਇਹਦੇ ਜਿਹੜੇ ਫਾਊਂਡਰਸ ਜਾਂ ਇਹਦੇ ਜਿਹੜੇ CEO ਸੀਗੇ ਉਹ ਪਿਛਲੇ ਸਕੈਂਡਲ ਦੇ ਵਿੱਚ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਇਨਵੋਲਵ ਹੋਏ ਆ। ਕਹਿੰਦੇ ਵੀ ਇਹ ਸਕੈਂਡਲ ਤਾਂ ਜੂਨ ਮਹੀਨੇ ਤੋਂ ਹੀ ਕਈ ਜਾਣਿਆਂ ਨੂੰ ਪਤਾ ਸੀ ਵੀ ਇਹਨਾਂ ਦਾ ਜਿਹੜੇ ਮੇਨ ਸਟੀਵ ਸ਼ਮਿਡ ਕਰਕੇ ਹੈਗੇ ਕੋ-ਫਾਊਂਡਰ ਆ ਗਰੁੱਪ ਦੇ, ਉਹ ਅੰਡਰ ਏਜ ਉਮਰ ਦੇ ਜਿਹੜੇ ਬੱਚੇ ਸੀ ਉਹਨਾਂ ਦੇ ਨਾਲ ਜਿਹੜੇ ਗਲਤ ਤਰ੍ਹਾਂ ਦੇ ਜਿਹੜੇ ਟੈਕਸਟ ਮੈਸੇਜਸ ਆ ਉਹਦੇ ਵਿੱਚ ਇਨਵੋਲਵ ਸੀਗੇ। ਸੋ ਹੁਣ ਉਹ ਰਿਜ਼ਾਈਨ ਕਰ ਗਏ ਆ ਅਤੇ ਇਹ ਜਿਹੜਾ ਗਰੁੱਪ ਸੀ ਇਹ ਸਭ ਤੋਂ ਜ਼ਿਆਦਾ ਜਿਹੜਾ ਪ੍ਰੈਜ਼ੀਡੈਂਟ ਟਰੰਪ ਦੇ ਉਲਟ ਸੀ ਵੀ ਇਸ ਵਾਰੀ ਉਹ ਜਿੱਤਣਾ ਨਹੀਂ ਚਾਹੀਦਾ। ਹਾਲਾਂਕਿ ਇਹ ਸਾਰਾ ਜਿਹੜਾ ਗਰੁੱਪ ਆ ਇਹ ਆਪਣੇ ਆਪ ਨੂੰ ਕੰਜ਼ਰਵੇਟਿਵ ਗਰੁੱਪ ਹੀ ਸਮਝਦਾ ਆ। ਸੋ ਜਿਹੜੇ ਐਲੀਗੇਸ਼ਨਸ ਉਹ ਟਰੰਪ ਦੇ ਉੱਤੇ ਲਾਉਂਦੇ ਸੀ ਵੀ ਜੀ ਉਹਦਾ ਗੁੱਡ ਕਰੈਕਟਰ ਨਹੀਂ ਹੈਗਾ, ਉਹ ਬੀਬੀਆਂ ਵਾਸਤੇ ਇਹ ਸ਼ਬਦ ਵਰਤਦਾ ਜਾਂ ਇਹ, ਸੋ ਉਹ ਸੇਮ ਹੀ
ਜਿਹੜੇ ਇਹਨਾਂ ਦਾ ਜਿਹੜਾ ਕੋ-ਫਾਊਂਡਰ ਜੌਨ ਬੀਵਰ ਆ ਉਹਦੇ ਉੱਤੇ ਚਾਰਜਸ ਇਹ ਲੱਗੇ ਹੈਗੇ ਆ। ਇਸ ਤੋਂ ਬਾਅਦ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਵੈਲਥੀ ਜਿਹੜੇ ਅਮੀਰ ਲੋਕ ਜਿਹੜੇ ਡੋਨੇਸ਼ਨ ਦਿੰਦੇ ਸੀ ਇਸ ਪ੍ਰੋਜੈਕਟ ਨੂੰ, ਉਹਨਾਂ ਨੇ ਉਹ ਦੇਣੀ ਬੰਦ ਕਰ ਦਿੱਤੀ ਆ। ਜੀ, ਇਹਦੇ ਵਿੱਚ ਇੱਕ ਅਹਿਮ ਨਾਮ ਜਾਰਜ ਕੌਨਵੇ ਦਾ ਸੀਗਾ। ਇਹ ਕੈਲੀਅਨ ਕੌਨਵੇ ਦਾ ਜਿਹੜਾ ਇਹ ਘਰ ਵਾਲਾ ਆ, ਇਹ ਉੱਦਾਂ ਰਜਿਸਟਰਡ ਜਿਹੜੇ ਕੰਜ਼ਰਵੇਟਿਵ ਹੀ ਹੈਗੇ ਨੇ। ਇਹਨਾਂ ਨੇ ਰੀਸੈਂਟਲੀ ਐਡਸ ਵੀ ਜਿਹੜੀਆਂ ਉਹ ਰਨ ਕੀਤੀਆਂ ਸੀਗੀਆਂ ਵੀ ਟਰੰਪ ਹੁਣਾਂ ਨੂੰ ਕਨਵਿਕਟ ਜਿਹੜਾ ਆ ਉਹ ਰਿਪਬਲਿਕਨ GOPs ਨੂੰ ਜਿਹੜਾ ਉਹ ਕਰ ਦੇਣਾ ਚਾਹੀਦਾ ਹੈਗਾ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਵਾਈਸ ਹਾਊਸ ਨੇ ਆਪਣੇ ਜਿਹੜਾ ਡਿਪਟੀ ਸੈਕਟਰੀ ਆ, ਪ੍ਰੈਸ ਸੈਕਟਰੀ ਆ, ਉਸ ਨੂੰ 1 ਹਫ਼ਤੇ ਦੇ ਲਈ ਜਿਹੜਾ ਆ ਸਸਪੈਂਡ ਕਰ ਦਿੱਤਾ ਆ। ਉਹ ਇਸ ਲਈ ਵੀ ਉਸ ਨੇ ਧਮਕੀ ਦਿੱਤੀ ਇੱਕ ਜਿਹੜੇ ਰਿਪੋਰਟਰ ਨੂੰ, ਜਿਹੜੀ ਇੱਕ ਸਟੋਰੀ ਉਸ ਦੇ ਬਾਰੇ ਜਿਹੜੀ ਉਹ ਰਨ ਕਰਨਾ ਚਾਹੁੰਦੀ ਸੀਗੀ। TJ ਡਕਲੋ ਜਿਹੜਾ ਇਹਨਾਂ ਦਾ ਜਿਹੜਾ ਇਹ ਨਾਮ ਆ, ਜੈਨ ਪੈਸਕੀ ਦਾ ਇਹ ਡੈਪਟੀ ਹੈਗਾ ਆ, ਅਤੇ ਉਸ ਨੂੰ 1 ਵੀਕ ਦੇ ਲਈ ਵਿਦਆਊਟ ਪੇ ਕਹਿੰਦੇ ਆ ਉਹ ਸਸਪੈਂਡ ਕੀਤਾ। ਵੈਨਿਟੀ ਫੇਅਰ ਨੇ ਜਿਹੜੇ ਇਸ ਦੇ ਬਾਰੇ ਦੱਸਿਆ ਆ, ਕਹਿੰਦੇ ਵੀ ਡਕਲੋ ਨੇ ਇੱਕ ਰਿਪੋਰਟਰ ਆ ਉਸ ਨੂੰ ਇਹ ਧਮਕੀ ਜਿਹੜੀ ਉਹ ਦਿੱਤੀ ਆ ਵੀ ਉਸ ਦੇ ਰੋਮੈਂਟਿਕ ਰਿਲੇਸ਼ਨਸ਼ਿਪ ਕਿਸੇ ਹੋਰ ਰਿਪੋਰਟਰ ਦੇ ਬਾਰੇ ਉਹ ਸਟੋਰੀ ਉਹ ਨਾ ਰਨ ਕਰੇ। ਇਸ ਦੇ ਉੱਤੇ ਪੈਸਕੀ ਨੇ ਜਿਹੜੇ ਵਾਈਟ ਹਾਊਸ ਪ੍ਰੈਸ ਬਰੀਫਿੰਗ ਦੇ ਦੌਰਾਨ ਜਿਹੜਾ ਉਹ ਕਿਹਾ ਆ, ਕਹਿੰਦੇ ਵੀ ਇਹ ਸਾਡਾ ਵਿਚਾਰ ਹੈਗਾ ਆ, ਇਹ ਵਿਊ ਹੈਗਾ ਆ, ਅਤੇ ਇੰਪੋਰਟੈਂਟ ਸਟੈਪ ਆ ਵੀ ਸਾਰਿਆਂ ਨੂੰ ਜਿਹੜਾ ਉਹ ਦੱਸਣ ਦੇ ਲਈ ਵੀ ਅਸੀਂ ਇੱਦਾਂ ਦੀਆਂ ਚੀਜ਼ਾਂ ਵੀ ਜਿਹੜੀਆਂ ਉਹ ਨਹੀਂ ਬਰਦਾਸ਼ਤ ਕਰਾਂਗੇ। ਅਤੇ ਕਹਿੰਦੇ ਵੀ ਪੈਸਕੀ ਨੇ ਕਿਹਾ ਵੀ ਇਸ ਨੇ ਹੁਣ ਬਾਅਦ ਦੇ ਵਿੱਚ ਰਿਪੋਰਟਰ ਤੋਂ ਮਾफ़ੀ ਜਿਹੜੀ ਆ ਉਹ ਮੰਗ ਲਈ ਹੈਗੀ ਆ। ਪੋਲੀਟੀਕੋ ਜਿਹੜੀ ਹੈਗੀ ਆ ਮੈਗਜ਼ੀਨ ਕਹਿ ਲਓ ਜਾਂ ਵੈਬਸਾਈਟ ਆ, ਅਖਬਾਰ ਜਿਹੜੀ ਆ ਤਾਰਾ ਪਲਮੈਰੀ, ਉਹਨਾਂ ਤੋਂ ਜਿਹੜੀ ਆ ਇਹਨਾਂ ਨੇ ਇਹ ਮਾफ़ੀ ਮੰਗੀ ਹੈਗੀ ਆ। ਜੀ, ਅਗਲੀ ਖਬਰ ਪਰ ਚੱਲੀਏ। ਜਿਹੜੀ ਕੈਲੀਫੋਰਨੀਆ ਤੋਂ ਲੋਕ ਜਿਹੜੇ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੂਵ ਹੋ ਰਹੇ ਆ ਆਊਟ ਆਫ ਸਟੇਟ, ਅਤੇ ਜਿਨ੍ਹਾਂ ਸਟੇਟਾਂ ਨੂੰ ਮੂਵ ਹੋ ਰਹੇ ਆ ਹੁਣ ਉੱਥੇ ਦੇ ਲੋਕ ਬੜੇ ਅਪਸੈਟ ਆ। ਆਈਡਾਹੋ ਜਿਹੜੀ ਸਟੇਟ ਇੱਦਾਂ ਦੀ ਆ, ਉੱਥੇ ਕਹਿੰਦੇ ਭਈ ਪਿਛਲੇ ਸਾਲਾਂ ਦੇ ਵਿੱਚ ਘਰਾਂ ਦੀਆਂ ਪ੍ਰਾਈਸਾਂ ਬਹੁਤ ਜ਼ਿਆਦਾ ਚੜ੍ਹ ਗਈਆਂ। ਇਕੱਲੇ ਕਹਿੰਦੇ ਸੰਨ 2020 ਦੇ ਵਿੱਚ, ਇਹ ਨਿਊਯਾਰਕ ਟਾਈਮ ਨੇ ਸਟੋਰੀ ਛਾਪੀ ਆ, ਭਈ 20% ਪ੍ਰਾਈਸ ਚੜ੍ਹੀ ਆ 1 ਸਾਲ ਦੇ ਵਿੱਚ ਜ਼ੀਲੋ ਦੇ ਮੁਤਾਬਕ। ਕਹਿੰਦੇ ਭਈ ਹੁਣ ਗ੍ਰੈਫਿਟੀ ਜਿਹੜੀ ਆ ਸੜਕਾਂ ਦੇ ਉੱਤੇ, ਅਤੇ ਜਿਹੜੀ ਜਦੋਂ ਰੋਡ ਜਾਂਦੇ ਹਾਈਵੇਜ਼ ਉਹਨਾਂ ਦੇ ਨਾਲ ਜਿਹੜੀਆਂ ਕੰਧਾਂ ਆ ਉਹਨਾਂ ਦੇ ਉੱਤੇ ਲੋਕਾਂ ਨੇ ਲਿਖ ਕੇ ਲਾਉਣਾ ਸ਼ੁਰੂ ਕਰ ਦਿੱਤਾ, ਗੋ ਬੈਕ ਟੂ ਕੈਲੀਫੋਰਨੀਆ, ਕਿਉਂਕਿ ਕੈਲੀਫੋਰਨੀਆ ਤੋਂ ਹੀ ਬਹੁਤ ਸਾਰੇ ਲੋਕ ਜਿਹੜੇ ਆ ਉੱਥੇ ਮੂਵ ਹੋਏ ਆ। ਕਹਿੰਦੇ ਭਈ ਹੁਣ ਉੱਥੇ ਜਿਹੜੀ ਪ੍ਰਾਈਸ ਬਹੁਤ ਜ਼ਿਆਦਾ, ਜਿਹੜੇ ਲੋਕਲ ਲੋਕ ਆ ਉਹਨਾਂ ਦੇ ਲਈ ਜਿਹੜਾ ਅਫੋਰਡ ਕਰਨਾ ਬਹੁਤ ਜਿਹੜਾ ਔਖਾ ਹੋ ਗਿਆ। ਇਸੇ ਤਰ੍ਹਾਂ ਜੇ ਓਵਰਆਲ ਕਹਿੰਦੇ ਦੇਖਿਆ ਜਾਵੇ ਪਿਛਲੇ 4-5 ਸਾਲ 'ਚ 50% ਪ੍ਰਾਈਸ ਉੱਥੇ ਚੜ੍ਹ ਗਈ ਆ ਆਈਡਾਹੋ ਦੇ ਵਿੱਚ ਘਰਾਂ ਦੀ। ਔਸਟਨ ਦੇ ਵਿੱਚ 32%, ਡੈਨਵਰ ਦੇ ਵਿੱਚ 26%, ਫੀਨਿਕਸ ਦੇ ਵਿੱਚ 23% ਜਿਹੜੀ ਘਰਾਂ ਦੀ ਪ੍ਰਾਈਸ ਚੜ੍ਹ ਗਈ ਆ, ਕਿਉਂਕਿ ਲੋਕ ਕੈਲੀਫੋਰਨੀਆ ਤੋਂ ਇਹਨਾਂ ਸਟੇਟਸ ਨੂੰ ਮੂਵ ਹੋਏ ਹੈਗੇ ਆ। ਜੀ, ਇਹਨਾਂ ਆਈਡਾਹੋ ਵਾਲਿਆਂ ਨੇ ਪੁੱਛਿਆ ਵੀ ਅਮਰੀਕਾ ਇਹਨਾਂ ਦੇ ਪਿਓ ਦਾ, ਜਿਹੜਾ ਮਰਜ਼ੀ ਜਿੱਥੇ ਮਰਜ਼ੀ ਜਾ ਕੇ ਜਿਹੜਾ ਉਹ ਰਹਿ ਸਕਦਾ, ਕੀ ਗੱਲ ਕੈਲੀਫੋਰਨੀਆ ਵਾਲੇ ਅਮਰੀਕਾ ਦੇ ਨਿਵਾਸੀ ਨਹੀਂ ਆ? ਜੇ ਉੱਥੇ ਜਾਣਗੇ ਤਾਂ ਜਿੱਥੇ ਵੀ ਜ਼ਿਆਦਾ ਜਨਸੰਖਿਆ ਹੁੰਦੀ ਆ, ਅਤੇ ਉਹ ਤਾਂ ਫਿਰ ਓਬਵੀਅਸ ਜੀ ਗੱਲ ਆ, ਚੀਜ਼ਾਂ ਦੇ ਵਿੱਚ ਉਤਾਰ ਚੜਾਵ ਜਿਹੜਾ ਇਹ ਹੋਣਾ ਲਾਜ਼ਮੀ ਆ। ਸੋ ਇਸ ਤਰੀਕੇ ਦੇ ਨਾਲ ਕਹਿਣਾ ਵੀ ਕਿਉਂਕਿ ਤੁਸੀਂ ਕੈਲੀਫੋਰਨੀਆ ਤੋਂ ਆ ਰਹੇ ਆ ਵਾਪਸ ਮੁੜ ਜਾਓ, ਇੱਥੋਂ ਇਹ ਪਤਾ ਲੱਗਦਾ ਵੀ ਕਿੰਨੇ ਕੁ ਲੋਕ ਜਿਹੜੇ ਇੱਕ ਦੂਜੇ ਦੇ ਨਾਲ ਸਦਭਾਵਨਾ ਜਿਹੜੀ ਉਹ ਰੱਖਦੇ ਆ, ਅਤੇ ਕੀ ਉਹਨਾਂ ਦੀਆਂ ਵਿਚਾਰਧਾਰਾਵਾਂ ਜਿਹੜੀਆਂ ਉਹ ਹੈਗੀਆਂ ਨੇ। ਅਗਲੀ ਜਿਹੜੀ ਆ ਉਹ ਗੱਲ ਕਰਦੇ ਜਾਈਏ, ਗਵਰਨਰ ਕੂਮੋ ਦੇ ਹਾਲਾਤ ਜ਼ਿਆਦਾ ਮਾੜੇ ਜਿਹੜੇ ਉਹ ਹੁੰਦੇ ਜਾ ਰਹੇ ਨੇ। ਲੱਗ ਰਿਹਾ ਆ ਵੀ ਇਸ ਦਾ ਪਤਾ ਜਿਹੜਾ ਉਹ ਸਾਫ਼ ਹੋ ਸਕਦਾ ਆ। ਜਿਹੜਾ ਐਲਡਰਲੀ ਲੋਕਾਂ ਦੀ COVID-19 ਦੇ ਨਾਲ ਜਿਹੜਾ ਇਸ ਨੇ ਪਰਦਾ ਪਾ ਕੇ ਰੱਖਿਆ ਹੈ, ਉਹ ਹੁਣ ਪਰਦਾਫਾਸ਼ ਹੋਣ ਤੋਂ ਬਾਅਦ ਦੇ ਵਿੱਚ ਨਿਊਯਾਰਕ ਦੇ ਡੈਮੋਕ੍ਰੇਟ ਹੀ ਜਿਹੜੇ ਕੁਝ ਸੈਨੇਟਰਸ ਆ ਉਹਨਾਂ ਨੇ ਇਸ ਨੂੰ ਲਾਂਭੇ ਕਰਨ ਦੀ ਜਿਹੜੀ ਚਰਚਾ ਹੈ ਉਹ ਛੇੜੀ ਆ। ਐਟਲੀਸਟ ਇਹ ਡੈਮੋਕ੍ਰੇਟਸ ਇਹ ਤਾਂ ਜਿਹੜਾ ਕਰ ਰਹੇ ਆ ਵੀ ਆਪਣੇ ਉਸ ਸਟੈਂਡ ਦੇ ਉੱਤੇ ਬਰਾਬਰ ਜਿਹੜਾ ਉਹ ਰਹਿ ਰਿਹਾ ਵੀ ਭਾਈ ਜਿਹੜਾ ਵੀ ਗਲਤੀ ਕਰੇ ਉਸ ਨੂੰ ਜਿਹੜਾ ਉਸ ਦਾ ਹਰਜਾਨਾ ਜਿਹੜਾ ਉਹ ਭਰਨਾ ਪਵੇਗਾ। ਸੋ ਦੇਖਦੇ ਹਾਂ ਕੀ ਬਣਦਾ ਹੈ।
ਤੇ ਇਹਨਾਂ ਨੇ ਕਿਉਂਕਿ ਜਿਹੜੇ ਕੋਵਿਡ-19 ਦੇ ਨਾਲ ਬਜ਼ੁਰਗਾਂ ਨੂੰ ਮੁੜ ਜਿਹੜੇ ਉਸ ਜੇਰੇ ਇਲਾਜ ਹੀ ਸੀਗੇ ਉਹਨਾਂ ਨੂੰ ਨਰਸਿੰਗ ਹੋਮਸ ਦੇ ਵਿੱਚ ਘੱਲ ਦਿੱਤਾ ਸੀਗਾ। ਆਂਕੜੇ ਜਿਹੜੇ ਉਹ ਛੁਪਾ ਕੇ ਜਿਹੜੇ ਉਹ ਰੱਖੇ ਸੀਗੇ, ਜਿਸ ਦੇ ਕਰਕੇ ਹੁਣ ਕਾਫੀ ਜ਼ਿਆਦਾ ਇਹਨਾਂ ਨੂੰ ਆਲੋਚਨਾ ਦਾ, ਕ੍ਰਿਟਿਸਿਜ਼ਮ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਆ। ਉਧਰ ਗਵਰਨਰ ਕੁਮੋ ਨੇ ਰੈਸਟੋਰੈਂਟ ਅਤੇ ਬਾਰ ਕਲੋਜ਼ਿੰਗ ਟਾਈਮਸ ਆ ਉਸ ਨੂੰ 11 ਵਜੇ ਤੱਕ ਹੁਣ ਐਕਸਟੈਂਡ ਜਿਹੜਾ ਉਹ ਕਰ ਦਿੱਤਾ। ਕਹਿੰਦੇ 14 ਫਰਵਰੀ ਤੋਂ ਇਹ ਜਿਹੜਾ ਆ ਹੁਣ ਵਕਤ ਆ ਉਸ ਨੂੰ ਵਧਾ ਦਿੱਤਾ ਗਿਆ ਆ। ਉੱਥੇ ਹੁਣ 7 ਡੇ ਐਵਰੇਜ ਪੋਜ਼ੀਟਿਵਿਟੀ ਰੇਟ ਜਿਹੜਾ ਉਹ 4.04% 'ਤੇ ਇਹ ਆਇਆ ਆ। ਇਹ ਨਵੰਬਰ 30 ਪਿਛਲੇ ਸਾਲ ਦੇ ਨਾਲੋਂ ਇਹ ਹੁਣ ਲਗਾਤਾਰ ਗਿਰਾਵਟ ਵੱਲ ਨੂੰ ਜਿਹੜਾ ਉਹ ਜਾ ਰਿਹਾ ਆ, ਜੋ ਕਿ ਇੱਕ ਚੰਗੀ ਖਬਰ ਕਹੀ ਜਾ ਸਕਦੀ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੇ ਅਧਿਆਪਕ ਆ, ਟੀਚਰ ਆ, ਉਹ ਹੁਣ CDC ਦਾ ਜਿਹੜਾ ਰੋਡ ਮੈਪ ਆ, ਕਿਸ ਤਰ੍ਹਾਂ ਜਿਹੜੇ ਸਕੂਲ ਖੁੱਲ੍ਹਣਗੇ ਉਹਨੂੰ ਇੱਕ ਤਰ੍ਹਾਂ ਦੇ ਨਾਲ ਥੰਬਸ ਅਪ ਦੇ ਰਹੇ ਆ। ਇਹ ਸਾਰੀਆਂ ਗਾਈਡਲਾਈਨਸ ਪਿਛਲੇ ਸ਼ੁੱਕਰਵਾਰ ਕੋਵਿਡ-19 ਦੇ ਸੰਬੰਧ ਦੇ ਵਿੱਚ CDC ਵੱਲੋਂ ਦਿੱਤੀਆਂ। ਸੋ CDC ਨੇ ਇਹ ਕਿਹਾ ਵੀ ਈਵਨ ਦੋ ਜਿਹੜੇ ਟੀਚਰਸ ਆ, ਜੇ ਉਹਨਾਂ ਦੇ ਨਹੀਂ ਵੀ ਵੈਕਸੀਨ ਲੱਗਾ ਤਾਂ ਵੀ ਉਹ ਜਿਹੜੇ ਵਾਪਸ ਆ ਸਕੂਲਾਂ ਦੇ ਵਿੱਚ ਜਾ ਸਕਦੇ ਹੈਗੇ ਆ। ਪਰ ਦੋ ਯੂਨੀਅਨ, ਸ਼ਿਕਾਗੋ ਦੀ ਟੀਚਰ ਯੂਨੀਅਨ ਅਤੇ ਜਿਹੜੀ ਕੈਲੀਫੋਰਨੀਆ ਦੀ ਟੀਚਰ ਯੂਨੀਅਨ ਆ, ਉਹ ਕਈ ਜਿਹੜੇ ਵਿੱਚ ਲੱਤ ਪਸਾ ਰਹੇ ਸੀ ਵੀ ਨਹੀਂ ਅਸੀਂ ਐਗਰੀ ਨਹੀਂ ਕਰਨਾ, ਪਰ ਸ਼ਿਕਾਗੋ ਵਾਲੇ ਬਾਅਦ ਦੇ ਵਿੱਚ ਐਗਰੀ ਕਰ ਗਏ। ਹੌਲੀ ਹੌਲੀ ਕੈਲੀਫੋਰਨੀਆ ਦੇ ਵਿੱਚ ਵੀ ਜਿਹੜਾ ਆ ਕਿਤੇ ਇਹ ਕਹਿ ਰਹੇ ਆ ਵੀ ਅਸੀਂ ਇੱਕ ਵਾਰੀ ਜਾਵਾਂਗੇ, ਕਿਤੇ ਇਹ ਕਹਿ ਰਹੇ ਆ ਵੀ 4 ਦਿਨ ਜਿਹੜੀ ਛੁੱਟੀ ਹੋਊਗੀ, ਘਰਾਂ 'ਚੋਂ ਪੜ੍ਹਨਗੇ ਬੱਚੇ ਅਤੇ ਇੱਕ ਦਿਨ ਜਿਹੜਾ ਆ ਉਹ ਆਪਣੇ ਸਕੂਲਾਂ ਦੇ ਵਿੱਚ ਪੜ੍ਹਨਗੇ। ਜੀ, ਅਗਲੇ ਜਿਹੜੀ ਗੱਲ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਜਾਰਜੀਆ ਦੇ ਵਿੱਚ ਫੁਲਟਨ ਕਾਊਂਟੀ ਨੇ ਇੱਕ ਹੋਰ ਕਹਿੰਦੇ ਆ ਨਵੀਂ ਪ੍ਰੋਬ ਜਿਹੜੀ ਉਹ ਸ਼ੁਰੂ ਕਰ ਦਿੱਤੀ ਆ। ਡੋਨਲਡ ਟਰੰਪ ਹੁਣਾਂ ਦਾ ਜਿਹੜੀ ਕਾਲ 11,000 ਤੋਂ ਵੱਧ ਜਿਹੜੀਆਂ ਵੋਟਾਂ ਲੱਭਣ ਵਾਲੀ ਸੈਕਟਰੀ ਆਫ ਸਟੇਟ ਨੂੰ ਸੀ, ਉਸ ਨੂੰ ਤਾਂ ਉਹਨਾਂ ਨੇ ਜਾਂਚ ਅਧੀਨ ਜਿਹੜਾ ਉਹ ਰੱਖਿਆ ਆ। ਕਹਿੰਦੇ ਵੀ ਹੁਣ ਸੈਨੇਟਰ ਗ੍ਰਾਹਮ ਦੀ ਜਿਹੜੀ ਕਾਲ ਆ ਉਹ ਵੀ ਜਿਹੜੀ ਉਹਨਾਂ ਨੇ ਉਹਨਾਂ ਨੂੰ ਹੀ ਕੀਤੀ ਸੀ, ਰੈਫਰੈਂਸਬਰਗਰ ਨੂੰ, ਉਸ ਨੂੰ ਵੀ ਜਿਹੜਾ ਉਹ ਕਹਿੰਦੇ ਆ ਜਾਂਚ ਅਧੀਨ ਲਿਆਂਦਾ ਗਿਆ ਹੈਗਾ ਆ। ਇੱਕ ਇੰਡੀਵਿਜੂਅਲ ਨੇ ਜਿਹੜਾ ਆ ਉਹ ਗੁਪਤ ਰਹਿਣ ਦੀ ਸ਼ਰਤ ਦੇ ਉੱਤੇ ਜਿਹੜਾ ਉਹ ਦੱਸਿਆ, ਕਿਉਂਕਿ ਇਨਕੁਆਇਰੀ ਕਹਿੰਦੇ ਚੱਲ ਰਹੀ ਆ। ਫੁਲਟਨ ਕਾਊਂਟੀ ਡਿਸਟ੍ਰਿਕਟ ਅਟਰਨੀ ਫੈਨੀ ਵਿਲਿਸ ਉਹਨਾਂ ਦੇ ਦੁਆਰਾ ਵੀ ਇਹਨਾਂ ਦੀ ਕਾਲ ਨੂੰ ਵੀ ਜਿਹੜਾ ਹੁਣ ਪਾਰਟ ਜਿਹੜਾ ਉਹ ਬਣਾਇਆ ਜਾ ਰਿਹਾ ਹੈਗਾ। ਆਲਰੇਡੀ ਕ੍ਰਿਮੀਨਲ ਇਨਵੈਸਟੀਗੇਸ਼ਨ ਉਸ ਮਾਮਲੇ ਦੇ ਵਿੱਚ ਚੱਲ ਰਹੀ ਹੈ ਵੀ ਡੋਨਲਡ ਟਰੰਪ ਹੁਣਾਂ ਨੇ ਵੀ ਕੀ ਇਸ ਤਰੀਕੇ ਦੇ ਨਾਲ ਕਈ ਕਾਨੂੰਨਾਂ ਦੀ ਕਿਤੇ ਉਲੰਘਣਾ ਤਾਂ ਨਹੀਂ ਕੀਤੀ ਜਦੋਂ 11,000 ਵੋਟਾਂ ਲੱਭਣ ਦੇ ਲਈ ਆਖਿਆ। ਜਿਹੜੇ ਗ੍ਰਾਹਮ ਆ ਇਹਨਾਂ ਨੂੰ ਕਿਹਾ ਸੀਗਾ ਵੀ ਕਿਉਂ ਨਾ ਤੁਸੀਂ ਜਿਹੜੇ ਮੇਲ ਇਨ ਬੈਲਟ ਬਾਅਦ 'ਚ ਆਏ ਆ ਉਹ ਸਾਰੇ ਦੇ ਸਾਰੇ ਹੀ ਜਿਹੜੇ ਆ ਉਹਨਾਂ ਨੂੰ ਪਰੇ ਸਿੱਟ ਦਿਓ। ਕਹਿੰਦੇ ਵੀ ਜੇ ਇੱਦਾਂ ਹੁੰਦਾ ਤਾਂ 5 ਮਿਲੀਅਨ ਜਿਹੜੇ ਬੈਲਟਸ ਆ ਉਹ ਉਹਨਾਂ ਨੂੰ ਲਾਂਭੇ ਕਰਨੇ ਜਿਹੜੇ ਉਹ ਪੈ ਸਕਦੇ ਸੀਗੇ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੀ $15 ਮਿਨੀਮਮ ਵੇਜ ਨੂੰ ਜਿਹੜਾ ਨਵਾਂ ਸਟਿਮੂਲਸ ਪੈਕੇਜ ਆ ਉਹਦੇ ਵਿੱਚ ਇਨਕਲੂਡ ਕਰਨ ਤੋਂ ਬਾਅਦ ਜਿਹੜੇ ਡੈਮੋਕ੍ਰੇਟਿਕ ਸੈਨੇਟਰ ਕ੍ਰਿਸਟਨ ਸਿਨੇਮਾ ਜਿਹੜੇ ਹੈਗੇ ਆ ਐਰੀਜ਼ੋਨਾ ਤੋਂ, ਉਹ ਇਹਦਾ ਸਾਥ ਨਹੀਂ ਦੇ ਰਹੇ। ਉਹ ਕਹਿੰਦੇ ਆ ਵੀ ਮੈਂ ਜਿਹੜਾ $9 ਟ੍ਰਿਲੀਅਨ ਦਾ ਸਟਿਮੂਲਸ ਪਲਾਨ ਆ ਉਹਦੇ ਹੱਕ ਦੇ ਵਿੱਚ ਤਾਂ ਹੈਗੀ ਆ ਮੈਂ ਪਾਰਟੀ ਲਾਈਨ ਦੇ ਨਾਲ ਵੀ 50 ਤੁਹਾਡੀਆਂ ਜਿਹੜੀਆਂ ਵੋਟਾਂ ਆ ਉਹ ਪੂਰੀਆਂ ਹੋ ਜਾਣ, ਪਰ ਜੇ ਤੁਸੀਂ $15 ਜਿਹੜੀ ਮਿਨੀਮਮ ਵੇਜ ਇਨਕਲੂਡ ਕਰਨੀ ਆ ਇਹ ਰਾਈਟ ਟਾਈਮ ਨਹੀਂ ਹੈ ਇਸ ਟਾਈਮ ਦੇ ਉੱਤੇ, ਕਿਉਂਕਿ ਜਿਹੜਾ ਕਰੋਨਾ ਕਰਕੇ ਜਿਹੜੇ ਛੋਟੇ ਬਿਜ਼ਨਸ ਆ ਬਹੁਤ ਜ਼ਿਆਦਾ ਹਿੱਟ ਹੋਏ ਆ, ਅਤੇ ਜੇ ਉਹਨਾਂ ਦੇ ਉੱਤੇ ਇੱਕਦਮ ਹੀ $15 ਦਾ ਮਿਨੀਮਮ ਵੇਜ ਹੋ ਗਿਆ ਅਤੇ ਉਹ ਪਰਮਾਨੈਂਟਲੀ ਜਿਹੜੇ ਆ ਬੰਦ ਹੋ ਜਾਣਗੇ। ਜੀ, ਇਹ ਸ਼ੋਅ ਇੱਦਾਂ ਹੀ ਕਰਦੇ ਆ ਬਿਜ਼ਨਸਮੈਨ ਵੀ, ਸ਼ਾਇਦ ਮਿਨੀਮਮ ਵੇਜ ਜਿਹੜੀ ਉਹਨਾਂ ਨੂੰ ਕਮਾਈ ਹੁੰਦੀ ਕਿਤੇ ਸਾਰੀ ਉਹ ਵੇਜਿਸ ਦੇ ਵਿੱਚ ਹੀ ਜਿਹੜੀ ਉਹ ਕੱਢ ਦਿੰਦੇ ਆ, ਜਿਸ ਦੇ ਨਾਲੋਂ ਕਾਫੀ ਜਿਹੜੀ ਸੱਚਾਈ ਆ ਕੋਹਾਂ ਦੂਰ ਜਿਹੜੀ ਆ ਉਹ ਰਹਿੰਦੀ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ, ਬਾਈਡਨ ਐਡਮਿਨਿਸਟ੍ਰੇਸ਼ਨ ਕਹਿੰਦੇ ਫੇਅਰ ਹਾਊਸਿੰਗ ਪ੍ਰੋਟੈਕਸ਼ਨਸ ਉਹ ਹੁਣ LGBTQ ਜਿਹੜੇ ਹੈਗੇ ਆ ਉਸ ਕਮਿਊਨਿਟੀ ਤੱਕ ਵੀ ਲੈ ਕੇ ਜਾ ਰਹੇ ਹੈਗੇ ਆ। ਕਹਿੰਦੇ ਵੀ ਹੁਣ ਇਹ ਫੇਅਰ ਹਾਊਸਿੰਗ ਐਕਟ ਇਹਨਾਂ ਨੂੰ ਵੀ ਆਪਣੀ ਛਤਰੀ ਹੇਠ ਲੈ ਕੇ ਰੱਖੂਗਾ। ਇਹ ਨਵੀਂ ਪਾਲਿਸੀ ਡਿਪਾਰਟਮੈਂਟ ਆਫ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਉਹਨਾਂ ਨੇ ਜਿਹੜੀ ਉਹ ਪੇਸ਼ ਕੀਤੀ ਆ ਵੀ ਫੈਡਰਲ ਐਂਟੀ ਡਿਸਕ੍ਰਿਮੀਨੇਟਿਵ ਜਿਹੜੇ ਚੇਂਜਸ ਹੈਗੇ ਆ ਉਹ ਇੱਕ ਐਗਜ਼ੀਕਿਊਟਿਵ ਆਰਡਰ ਦੇ ਤਹਿਤ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਇਹਨਾਂ ਨੂੰ ਜਿਹੜੇ ਇੱਕ ਹਿਸਾਬ ਦੇ ਨਾਲ ਹੁਣ ਪ੍ਰਦਾਨ ਕੀਤੇ ਆ।
ਅਗਲੀ ਖਬਰ ਵੱਲ ਚੱਲੀਏ, ਜਿਹੜੀ ਕਿ ਬੜੀ ਜਿਹੜੀ ਹੈਰਾਨੀਜਨਕ ਹੈਗੀ ਆ। ਕਹਿੰਦੇ ਪਈ ਕੈਲੀਫੋਰਨੀਆ ਦੇ ਵਿੱਚ, ਬੇ ਏਰੀਏ ਦੇ ਵਿੱਚ ਜਿਹੜੇ ਏਸ਼ੀਅਨ ਅਮਰੀਕਨ ਆ, ਉਹਨਾਂ ਦੇ ਅਗੇਂਸਟ ਜਿਹੜੀ ਵਾਇਲੈਂਸ ਆ ਉਹ ਬਹੁਤ ਜ਼ਿਆਦਾ ਵਧੀ ਹੈਗੀ ਆ। ਸੋ ਖਾਸ ਕਰਕੇ ਕਰੋਨਾ ਵਾਇਰਸ ਆਉਣ ਤੋਂ ਬਾਅਦ 57 ਦੇ ਕਰੀਬ ਇਦਾਂ ਦੀਆਂ ਇੰਸੀਡੈਂਟਸ ਹੋਈਆਂ, ਜਿਹਦੇ ਵਿੱਚ ਜਿਹੜੇ ਬਜ਼ੁਰਗ ਲੋਕ ਆ, ਏਸ਼ੀਅਨ ਆ, ਉਹਨਾਂ ਨੂੰ ਹਰਾਸ ਕੀਤਾ ਗਿਆ, ਉਹਨਾਂ ਨੂੰ ਕੁੱਟਿਆ ਮਾਰਿਆ ਗਿਆ ਆ। ਇੱਕ ਤਾਂ ਕਹਿੰਦੇ ਵੀ 84 ਸਾਲਾਂ ਦਾ ਥਾਈਲੈਂਡ ਤੋਂ, ਜਿਹੜਾ ਸੈਨ ਫਰਾਂਸਿਸਕੋ ਦੇ ਵਿੱਚ, ਉਹਨੂੰ ਇੰਨਾ ਕੁੱਟਿਆ ਗਿਆ ਤੇ ਉਹਦੀ ਮੌਤ ਹੋ ਗਈ। ਇਸੇ ਤਰ੍ਹਾਂ 91 ਸਾਲਾਂ ਦੇ ਇੱਕ ਚਾਈਨੀਜ਼ ਮੂਲ ਦੇ ਜਿਹੜੇ ਬਜ਼ੁਰਗ ਸੀ, ਚਾਈਨਾ ਟਾਊਨ ਓਕਲੈਂਡ 'ਚ, ਉਹਨਾਂ ਦੇ ਉੱਤੇ ਅਟੈਕ ਕੀਤਾ ਗਿਆ। ਇੱਕ 64 ਸਾਲਾਂ ਦਾ ਵੀਤਨਾਮੀਜ਼ ਵਿਮਨ ਜਿਹੜੀ ਲੇਡੀ ਸੀ ਸੈਨੋਜ਼ੇ 'ਚ, ਉਹਨੂੰ ਲੁੱਟਿਆ ਗਿਆ। ਇਸੇ ਤਰ੍ਹਾਂ ਸੈਨ ਲਿਆਂਡਰੋ ਬੈਂਕ ਦੇ ਵਿੱਚ ਇੱਕ ਬਜ਼ੁਰਗ ਨੂੰ ਲੁੱਟਿਆ ਗਿਆ। ਚਾਈਨੀਜ਼ ਸਕੂਲ ਇੱਕ ਸੈਨ ਫਰਾਂਸਿਸਕੋ ਦੇ ਬਾਅਦ, ਸੈਨ ਫਰਾਂਸਿਸਕੋ ਸ਼ਹਿਰ ਦੇ ਵਿੱਚ ਆ, ਉੱਥੇ ਉਹਦੇ ਬਾਹਰ ਜਿਹੜੀ ਆ ਗ੍ਰੈਫਿਟੀ ਬਹੁਤ ਜ਼ਿਆਦਾ ਲਿਖ ਦਿੱਤੀ ਗਈ। ਇਸੇ ਤਰ੍ਹਾਂ 61 ਸਾਲਾਂ ਦੀ ਇੱਕ ਫਿਲਪੀਨੋ ਮੂਲ ਦਾ ਜਿਹੜਾ ਬੰਦਾ ਸੀ, ਉਸ ਨੂੰ ਨਿਊਯਾਰਕ ਸਿਟੀ ਦੀ ਜਿਹੜੀ ਸਬਵੇ ਆ, ਉਹਦੇ ਵਿੱਚ ਕੁੱਟਿਆ ਗਿਆ। ਪੋਰਟਲੈਂਡ ਦੇ ਵਿੱਚੋਂ ਵੀ ਜਿਹੜੀਆਂ ਇਦਾਂ ਦੀਆਂ ਇੰਸੀਡੈਂਟਸ ਕਾਫੀ ਆਈਆਂ ਹੈਗੀਆਂ, ਜਿਹੜੀਆਂ ਕਿ ਬੜੀਆਂ ਹੈਰਾਨੀਜਨਕ ਆ। ਕਿਉਂਕਿ ਸਾਰਿਆਂ ਨੂੰ ਪਤਾ ਵੀ ਖਾਸ ਕਰਕੇ ਜਿਹੜਾ ਬੇ ਏਰੀਆ ਆ, ਇੱਥੇ ਤਾਂ ਤੁਹਾਨੂੰ ਪਤਾ ਨਹੀਂ ਲੱਗਦਾ ਵੀ ਤੁਸੀਂ ਕਿਹੜੀ ਕੰਟਰੀ ਤੋਂ ਆਏ ਆ। ਸਾਰੇ ਮੁਲਕਾਂ ਦੇ ਲੋਕ ਲਗਭਗ ਇੱਥੇ ਬੜੇ ਪਿਆਰ ਦੇ ਨਾਲ ਆਪਸ ਦੇ ਵਿੱਚ ਰਹਿੰਦੇ ਹੈਗੇ ਆ। ਜੀ, ਹੈਰਾਨੀ ਇੰਨੀ ਜ਼ਿਆਦਾ ਨਹੀਂ ਆ, ਕਿਉਂਕਿ ਸਾਡੇ ਜਿਹੜੇ ਉਸ ਟਾਈਮ ਦੇ ਉੱਤੇ ਰਾਸ਼ਟਰਪਤੀ ਆ, ਇਸ ਨੂੰ ਚਾਈਨੀਜ਼ ਵਾਇਰਸ ਤੇ ਹੋਰ ਕਈ ਕੁਛ ਕਹਿੰਦੇ ਸੀ, ਜਿਹਦੇ ਕਰਕੇ ਕਿਉਂਕਿ ਅਜਿਹੀ ਦਿੱਖ ਲੱਖਣ ਵਾਲੇ ਜਿਹੜੇ ਲੋਕਾਂ ਦੇ ਖਿਲਾਫ ਜਿਹੜੀ ਹੇਟ ਆ ਉਹ ਵਧੀ ਆ। ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ। ਮਸੀਂ ਜਿਹੜੇ ਕਈ ਲੋਕ ਬਚੇ ਨੇ ਤੇ ਕਈਆਂ ਨੂੰ ਬਹੁਤ ਜ਼ਿਆਦਾ ਸੱਟ ਚੋਟਾਂ ਜਿਹੜੀਆਂ ਉਹ ਲੱਗੀਆਂ ਨੇ। ਸੋ ਇਹ ਜਿਹੜਾ ਕਹਿ ਲਓ ਵੀ ਉਹਨਾਂ ਦੇ ਖਿਲਾਫ ਜਿਹੜੀ ਨਫ਼ਰਤ ਆ, ਉਹ ਇਹਨਾਂ ਅਟੈਕਸ ਦੇ ਜ਼ਰੀਏ ਜਿਹੜੀ ਉਹ ਬਾਹਰ ਆ ਰਹੀ ਹੈਗੀ ਆ। ਅਗਲੀ 40 ਦੇ ਕਰੀਬ ਜਿਹੜੀਆਂ ਏਸ਼ੀਅਨ ਅਮਰੀਕਨ ਆਰਗੇਨਾਈਜੇਸ਼ਨਸ ਆ ਬੇ ਏਰੀਏ ਦੀਆਂ, ਉਹਨਾਂ ਨੇ ਜਿਹੜਾ ਇਹਨੂੰ ਡਿਨਾਊਂਸ ਕੀਤਾ ਆ, ਤੇ ਉਹਨਾਂ ਨੇ ਕਿਹਾ ਆ ਵੀ ਜਸਟਿਸ ਮਿਲਣਾ ਚਾਹੀਦਾ ਇਹਨਾਂ ਨੂੰ, ਤੇ ਨਾਲੇ ਸੋਲੀਡੈਰਿਟੀ ਜਿਹੜੀ ਹੋਣੀ ਚਾਹੀਦੀ ਆ। ਸੋ ਹਿਊਮਨ ਰਾਈਟਸ ਦੀਆਂ ਕਾਫੀ ਆਰਗੇਨਾਈਜੇਸ਼ਨ ਜਿਹੜੀਆਂ ਆ ਉਹ ਐਕਟਿਵ ਹੋ ਰਹੀਆਂ। ਜੀ ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਕਹਿੰਦੇ ਰਿਪਬਲਿਕਨਸ ਆ ਉਹ ਹੁਣ ਇਹ ਪੁੱਛਣਾ ਚਾਹ ਰਹੇ ਨੇ ਵੀ ਕੀ ਰਾਸ਼ਟਰਪਤੀ ਟਰੰਪ ਨੂੰ ਉਸ ਟਾਈਮ ਦੇ ਉੱਤੇ ਜਿਹੜੇ ਉਪ ਰਾਸ਼ਟਰਪਤੀ ਮਾਈਕ ਪੈਂਸ 6 ਜਨਵਰੀ ਵਾਲੇ ਦਿਨ ਕੀ ਉਹਨਾਂ ਨੂੰ ਪਤਾ ਸੀਗਾ ਵੀ ਉਹ ਸੇਫ ਸੀਗੇ ਕਿ ਨਹੀਂ। ਇਹ ਕਹਿੰਦੇ ਵੀ ਇਹਨਾਂ ਦੀ ਜਿਹੜਾ ਅੱਜ ਚੌਥਾ ਦਿਨ ਸੀਗਾ ਟਰੰਪ ਹੁਣਾਂ ਦੀ ਸੈਨੇਟ ਇੰਪੀਚਮੈਂਟ ਟਰਾਇਲਸ ਆ, ਇਸ ਦੇ ਵਿੱਚ ਇਹ ਵੀ ਮੁੱਦਾ ਜਿਹੜਾ ਉਹ ਉੱਠਿਆ ਹੈਗਾ ਆ। ਸੋ ਕੁਐਸਚਨ ਐਂਡ ਆਨਸਰ ਸੈਸ਼ਨ ਦੇ ਵਿੱਚ ਸੈਨੇਟਰ ਮਿਟ ਰੋਮਨੀ, ਉਹਨਾਂ ਨੇ ਇਹ ਜਿਹੜਾ ਉਹ ਸਵਾਲ ਪੁੱਛਿਆ ਵੀ ਕੀ ਟਰੰਪ ਹੁਣਾਂ ਨੂੰ ਪਤਾ ਸੀਗਾ ਵੀ ਪੈਂਸ ਹੁਣਾਂ ਨੂੰ ਉਦੋਂ ਇਵੈਕੂਏਟ ਕੀਤਾ ਗਿਆ ਆ ਜਾਂ ਨਹੀਂ। ਜਿਸ ਟਾਈਮ ਦੇ ਉੱਤੇ ਉਹ ਟਵੀਟ ਜਿਹੜੀ ਉਹ ਕਰ ਰਹੇ ਸੀਗੇ, ਉਸ ਟਾਈਮ ਦੇ ਉੱਤੇ ਉਪ ਰਾਸ਼ਟਰਪਤੀ ਮਾਈਕ ਪੈਂਸ ਆ, ਉਹਨਾਂ ਨੂੰ ਜਿਹੜਾ ਆ ਉਹਨਾਂ ਦੀ ਆਲੋਚਨਾ ਕਰਦੇ ਹੋਏ, ਅਤੇ ਉਹ ਕਹਿ ਰਹੇ ਸੀ ਵੀ ਪੈਂਸ ਹੁਣਾਂ ਨੂੰ ਹੁਣ ਕਰੇਜ ਜਿਹੜੀ ਉਹ ਦਿਖਾਉਣੀ ਚਾਹੀਦੀ ਆ, ਅਤੇ ਉਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਦੀ ਇਲੈਕਸ਼ਨ ਜਿਹੜੀ ਵਿਕਟਰੀ ਆ ਉਸ ਨੂੰ ਉਹ ਰੱਦ ਕਰ ਦੇਣ। ਸੋ ਇਹ ਹੁਣ ਜਿਹੜੇ ਕੁਛ ਸਵਾਲ ਆ ਉਹਨਾਂ ਦੇ ਦੁਆਰਾ ਉੱਠੇ ਆ। ਇੱਦਾਂ ਲੱਗ ਰਿਹਾ ਵੀ ਸ਼ਾਇਦ ਮਿਟ ਰੋਮਨੀ ਤਾਂ ਇਹਨਾਂ ਦੇ ਕਨਵਿਕਸ਼ਨ ਦੇ ਹੱਕ ਦੇ ਵਿੱਚ ਜਿਹੜੀ ਉਹ ਵੋਟ ਪਾ ਸਕਦਾ ਆ, ਪਰ 17 ਵੋਟਾਂ ਹੋਣਗੀਆਂ, ਇਹ ਹਾਲ ਦੀ ਘੜੀ ਨਾਮੁਮਕਿਨ ਜਿਹਾ ਕੰਮ ਜਾਪਦਾ ਆ। ਜੀ, ਅਗਲੀ ਖਬਰ ਜਿਹੜੀ ਆ ਸੈਂਟਾ ਕਲਾਰਾ ਕਾਉਂਟੀ ਤੋਂ ਆ ਰਹੀ ਆ। ਕਹਿੰਦੇ ਪਈ ਜਿਹੜਾ ਕਰੋਨਾ ਵਾਇਰਸ ਤੋਂ ਬਾਅਦ ਜਿਹੜਾ ਕਾਉਂਟੀ ਦਾ ਡੈਫੀਸਿਟ ਆ, ਉਹਦੇ ਉੱਤੇ ਬੜਾ ਅਸਰ ਪਿਆ। $60 ਮਿਲੀਅਨ ਦੇ ਕਰੀਬ ਜਿਹੜੀ ਇਨਕਮ ਆ ਕਾਉਂਟੀ ਦੀ, ਉਹ ਘਟ ਜਾਣੀ ਹੈਗੀ ਆ, ਕਿਉਂਕਿ ਬਹੁਤ ਸਾਰੀਆਂ ਕੰਪਨੀਆਂ ਸ਼ਟ ਡਾਊਨ ਰਹੀਆਂ, ਕੰਪਨੀਆਂ ਮੂਵ ਹੋ ਰਹੀਆਂ, ਟੈਕਸ ਘੱਟ ਆ ਰਿਹਾ ਹੈਗਾ। ਸੋ ਉਹਨੂੰ ਦੇਖਦੇ ਹੋਏ ਸੈਂਟਾ ਕਲਾਰਾ ਕਾਉਂਟੀ ਦੇ ਬੋਰਡ ਆਫ ਸੁਪਰਵਾਈਜ਼ਰ ਨੇ ਜਿਹੜਾ ਟਿਊਜ਼ਡੇ ਨੂੰ ਜਨੈਨੀਮਸਲੀ ਵੋਟ ਪਾ ਕੇ ਕਿਹਾ ਵੀ 500 ਲੋਕਾਂ ਨੂੰ ਲੇ ਆਫ ਕਰ ਦਿੱਤਾ ਜਾਵੇ। ਸੋ ਹੁਣ ਦੇਖੋ ਵੀ ਯੂਜ਼ਲੀ ਘੱਟ ਹੀ ਹੁੰਦਾ, ਜਿਹੜੀ ਗੌਰਮੈਂਟ ਦੀਆਂ ਜੌਬਸ ਕਰਦੇ ਆ ਉੱਥੇ ਲੇ ਆਫ ਹੋਵੇ। ਸੋ 500 ਜੌਬਸ ਕੱਲੀਆਂ ਸੈਂਟਾ ਕਲਾਰਾ ਕਾਉਂਟੀ ਜਿਹੜੀ ਆ ਉੱਥੇ ਲੇ ਆਫ ਸ਼ੁਰੂ ਹੋ ਗਈ ਆ। ਕਹਿੰਦੇ ਕਾਉਂਟੀ ਵਾਲੇ ਵੀ ਇਹਦੇ ਨਾਲ ਸਾਨੂੰ $76 ਮਿਲੀਅਨ ਦੇ ਕਰੀਬ ਹਰ ਸਾਲ ਜਿਹੜਾ ਆ ਉਹ ਬੱਚਤ ਹੋਊਗੀ। ਅਤੇ ਲੇ ਆਫ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਵੀ ਅਸੀਂ 3 ਮਹੀਨੇ ਦੀ ਤਨਖਾਹ ਜ਼ਰੂਰ ਇਹਨਾਂ ਨੂੰ ਦੇ ਦਾਂਗੇ, ਜਿਹੜੇ ਲੋਕ ਆ ਜਿਨ੍ਹਾਂ ਨੂੰ ਲੇ ਆਫ ਕੀਤਾ ਜਾ ਰਿਹਾ ਹੈਗਾ।
ਜੀ ਅਮਰੀਕਾ ਦੀ ਬੰਦੂਕ ਬਣਾਉਣ ਵਾਲੀ ਕੰਪਨੀ ਕੋਲਟ ਆ ਉਸ ਨੂੰ ਚੈੱਕ ਇੱਕ ਕੰਪਨੀ ਆ ਉਸ ਨੇ ਖਰੀਦ ਲਿਆ ਆ ਚੈਸਕਾ ਜ਼ਬਰੋਜ਼ਵਾ ਕਰਕੇ ਜਿਹੜੀ ਕੰਪਨੀ ਆ ਉਹਨਾਂ ਨੇ ਇਹ ਡੀਲ ਜਿਹੜੀ ਉਹ ਬਣਾਈ ਆ ਅਮਰੀਕਨ ਗਨ ਮੇਕਰ ਕੰਪਨੀ ਕੋਲਟ ਆ ਉਸ ਨੂੰ ਖਰੀਦਿਆ ਆ ਕਹਿੰਦੇ ਵੀ ਇਹ 19ਵੀਂ ਸੈਂਚਰੀ ਤੋਂ ਇਹ ਜਿਹੜਾ ਗਨ ਮੇਕਰ ਆ ਉਹ ਬੰਦੂਕਾਂ ਜਿਹੜੀਆਂ ਆ ਉਹ ਬਣਾਉਂਦੇ ਆ ਰਹੇ ਹੈਗੇ ਨੇ ਕਹਿੰਦੇ ਵੀ ਉਹਨਾਂ ਨੇ ਸਾਰੇ ਦੇ ਸਾਰੇ ਸ਼ੇਅਰ ਜਿਹੜੇ ਆ ਇਹਨਾਂ ਦੀ ਕੋਲਟ ਹੋਲਡਿੰਗ ਕੰਪਨੀ LLC ਦੇ ਵਿੱਚ ਜਿਹੜੇ ਉਹ ਖਰੀਦ ਲਏ ਹੈਗੇ ਨੇ $220 ਮਿਲੀਅਨ ਦੀ ਕਹਿੰਦੇ ਇਸ ਡੀਲ ਜਿਹੜੀ ਆ ਉਹ ਬਣਾਈ ਗਈ ਸੀਗੀ ਜੀ ਅਗਲੀ ਖਬਰ ਵੱਲ ਚੱਲੀਏ ਜਿਹੜੀ ਕਿ ਯੂਬਾ ਸਿਟੀ ਤੋਂ ਆ ਰਹੀ ਹੈ ਅਨਾਉਂਸਮੈਂਟ ਹੀ ਆ ਰਾਜਕਨਵੀਰ ਸਿੰਘ ਜੀ ਆਪਾਂ ਹਰ ਸਾਲ ਅਨਾਉਂਸ ਕਰਦੇ ਰਹਿੰਦੇ ਹਾਂ ਯੂਬਾ ਸਿਟੀ ਦੇ ਵਿੱਚ ਰੀਜਨਲ ਹਾਊਸਿੰਗ ਅਥਾਰਟੀ ਜਿਹੜੀ ਆ ਉਹ ਕਹਿੰਦੇ ਆ ਵੀ 2 ਬੈਡਰੂਮ 3 ਬੈਡਰੂਮ 4 ਬੈਡਰੂਮ ਦੇ ਜਿਹੜੇ ਟਾਊਨ ਹਾਊਸ ਆ ਉਹ ਅਵੇਲੇਬਲ ਆ ਉਹਨਾਂ ਲੋਕਾਂ ਦੇ ਲਈ ਜਿਹੜੇ ਐਕਟਿਵਲੀ ਐਗਰੀਕਲਚਰ ਜਾਂ ਕੈਨਰੀ ਦੇ ਵਰਕਰ ਆ ਤੇ ਜਾਂ ਰਿਟਾਇਰਡ ਹੈਗੇ ਆ ਡਿਸੇਬਲਡ ਆ ਐਗਰੀਕਲਚਰ ਜਾਂ ਕੈਨਰੀ 'ਚ ਕੰਮ ਕਰਦੇ ਹੋਏ ਸੋ ਆਪਣੇ ਵੀ ਬਹੁਤ ਜਿਹੜੇ ਪੰਜਾਬੀ ਹੈਗੇ ਆ ਉਹ ਕੈਨਰੀਜ਼ ਜਾਂ ਖੇਤਾਂ ਦੇ ਵਿੱਚ ਕੰਮ ਕਰਦੇ ਆ ਉਹਨਾਂ ਦੇ ਲਈ 2 ਬੈਡਰੂਮ 3 ਬੈਡਰੂਮ 4 ਬੈਡਰੂਮ ਜਿਹੜੇ ਆ ਉਹ ਅਵੇਲੇਬਲ ਹੈਗੇ ਆ ਤੇ ਉਹਨਾਂ ਨੇ ਇਹ ਇਹਦਾ ਜਿਹੜਾ ਰੈਂਟ ਆ ਕਾਫੀ ਘੱਟ ਰੈਂਟ ਹੋਣਾ ਕਿਉਂਕਿ ਗਵਰਨਮੈਂਟ ਨੇ ਸਬਸਿਡੀਆਂ ਦੇਣੀਆਂ ਤੇ ਨਾਲ ਜਿਹੜਾ PG&E ਜਿਹੜਾ ਤੁਹਾਡਾ ਇਲੈਕਟ੍ਰਿਕ ਵਾਸ਼ਰ ਡਰਾਇਰ ਸਾਰਾ ਇਹ ਜਿਹੜਾ ਖਰਚਾ ਹੈ ਇਹ ਫ੍ਰੀ ਹੋਣਾ ਹੈਗਾ ਸੀਵਰ ਦਾ ਗਾਰਬੇਜ ਦਾ ਸਾਰਾ ਕੁਛ ਇਹਦਾ ਕੋਈ ਖਰਚਾ ਨਹੀਂ ਹੋਣਾ ਸੋ ਇਹਦੇ ਸੰਬੰਧ ਦੇ ਵਿੱਚ ਨੋਰਾ ਸੈਲਗੁਰੋ ਜਿਹੜੀ ਉੱਥੇ ਦੀ ਐਲੀਜੀਬਿਲਟੀ ਸਪੈਸ਼ਲਿਸਟ ਹੈਗੀ ਆ ਉਹਨਾਂ ਨੇ ਆਪਾਂ ਨੂੰ ਅਨਾਉਂਸਮੈਂਟ ਭੇਜੀ ਆ ਵੀ ਪਲੀਜ਼ ਅਨਾਉਂਸ ਕਰ ਦਿਓ ਤਾਂ ਕਿ ਆਪਣੇ ਪੰਜਾਬੀ ਵੀ ਇਹਦਾ ਫਾਇਦਾ ਲੈ ਸਕਣ ਉਹਦੀਆਂ ਜਿਹੜੀਆਂ ਐਪਲੀਕੇਸ਼ਨਾਂ ਆ ਉਹ ਖੁੱਲ੍ਹੀਆਂ ਹੈਗੀਆਂ ਆ ਤੇ ਉਹ ਤੁਸੀਂ ਜਿਹੜੀਆਂ 1455 ਵਿਊਟ ਹਾਊਸ ਰੋਡ ਯੂਬਾ ਸਿਟੀ ਉਹਨਾਂ ਦਾ ਆਫਿਸ ਆ ਉੱਥੇ ਜਾ ਕੇ ਦੇ ਸਕਦੇ ਹੋ ਜੀ ਯਮਨ ਦੇ ਵਿੱਚ ਕ੍ਰਾਈਸਿਸ ਕਾਫੀ ਜਿਹੜਾ ਗੰਭੀਰ ਬਣਦਾ ਜਾ ਰਿਹਾ ਹੈ UN ਦੀਆਂ ਏਜੰਸੀਆਂ ਕਹਿ ਰਹੀਆਂ ਵੀ 4 ਲੱਖ ਯਮਨ ਦੇ ਬੱਚੇ ਜਿਹੜੇ ਆ ਭੁੱਖਮਰੀ ਦੇ ਕਰਕੇ ਮਰ ਸਕਦੇ ਨੇ ਇਸ ਸਾਲ ਦੇ ਵਿੱਚ ਜਿਨ੍ਹਾਂ ਦੀ ਉਮਰ 5 ਸਾਲ ਤੋਂ ਘੱਟ ਹੈਗੀ ਆ ਸੋ ਸਥਿਤੀ ਉੱਥੇ ਕੋਈ ਬਹੁਤੀ ਚੰਗੀ ਨਹੀਂ ਹੈਗੀ ਸਾਊਦੀ ਅਰੇਬੀਆ ਦੇ ਦੁਆਰਾ ਉੱਥੇ ਲਗਾਤਾਰ ਜਿਹੜੇ ਆ ਹਮਲੇ ਕੀਤੇ ਜਾ ਰਹੇ ਆ ਪਰ ਹੁਣ ਜਿਹੜਾ ਆ ਉਹ ਬਾਅਦ ਦੇ ਵਿੱਚ ਜਿਹੜਾ ਆ ਹੁਣ ਅਮਰੀਕਾ ਨੇ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਸਾਊਦੀ ਅਰੇਬੀਆ ਦੇ ਨਾਲੋਂ ਉਹ ਚੀਜ਼ ਦੇ ਲਈ ਸਾਊਦੀ ਅਰੇਬੀਆ ਦੀ ਮਦਦ ਕਰਨ ਤੋਂ ਜਿਹੜਾ ਉਹ ਇਨਕਾਰ ਕਰ ਦਿੱਤਾ ਆ ਤੇ ਹਰਜੋਤ ਸਿੰਘ ਜੀ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਾਂਦੇ ਜਾਂਦੇ ਜ਼ਰੂਰ ਅਨਾਉਂਸ ਕਰਦੇ ਹਾਂ ਵੀ 25000 ਦੇ ਕਰੀਬ ਜਿਹੜੇ ਪੋਲੀਟੀਕਲ ਅਸਾਈਲਮ ਲੋਕਾਂ ਨੇ ਲੈਣਾ ਆ ਉਹ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਕਿਹਾ ਆ ਵੀ ਉਹ ਆ ਸਕਦੇ ਆ ਮੈਕਸੀਕੋ ਤੋਂ 25000 ਦੇ ਕਰੀਬ ਸੋ ਇਹ ਕਾਫੀ ਵੱਡਾ ਹੁਣ ਇਸ਼ੂ ਬਣਿਆ ਹੋਇਆ ਕਿਸ ਹਿਸਾਬ ਦੇ ਨਾਲ ਆਉਣਗੇ ਕੀ ਉਹਨਾਂ ਦੀ ਪ੍ਰਾਇਓਰਟੀ ਹੋਊਗੀ ਉਹਦੇ ਸੰਬੰਧ ਦੇ ਵਿੱਚ ਹਰ ਸ਼ਨੀਚਰਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ 10 10 ਵਜੇ ਤੱਕ ਜਿਹੜੇ ਆ ਪੰਜਾਬੀ ਜਿਹੜੀ USA ਤੇ ਅਟਾਰਨੀ ਜੇ ਤਿਰਕੀਆਣਾ ਆਉਂਦੇ ਆ ਉਹ ਡਿਟੇਲ ਦੇ ਵਿੱਚ ਕੱਲ ਸਵੇਰੇ ਦੱਸਣਗੇ ਵੀ ਤੁਹਾਡਾ ਕੋਈ ਕੁਐਸਚਨ ਹੋਇਆ ਉਹ ਵੀ ਜਿਹੜਾ ਉਹਦਾ ਆਨਸਰ ਕਰਨਗੇ ਪਰ ਜਿਹੜੇ ਲੋਕ ਉੱਥੇ ਫਸੇ ਹੋਏ ਆ ਉਹਨਾਂ ਲਈ ਤਾਂ ਕਾਫੀ ਖੁਸ਼ਖਬਰੀ ਹੈਗੀ ਆ ਵੀ 25000 ਦੇ ਕਰੀਬ ਲੋਕਾਂ ਨੂੰ USA ਦੇ ਵਿੱਚ ਉਹਨੀ ਐਂਟਰ ਹੋਣ ਦੇਣਾ ਆ ਤੇ ਇੱਥੇ ਆ ਕੇ ਉਹ ਜਿਹੜਾ ਪੋਲੀਟੀਕਲ ਅਸਾਈਲਮ ਅਪਲਾਈ ਕਰ ਸਕਦੇ ਆ ਜੀ ਜਾਣ ਤੋਂ ਪਹਿਲਾਂ ਵੀਕਐਂਡ ਦੇ ਡਾਓ ਜੋਨਸ ਜਿਹੜਾ 27 ਪੁਆਇੰਟ ਵੱਧ ਕੇ 31458 ਦੇ ਉੱਤੇ ਬੰਦ ਹੋਇਆ ਨੈਸਡੈਕ ਦੇ ਵਿੱਚ 70 ਪੁਆਇੰਟ ਵਧੇ 14000 ਤੇ ਜਿਹੜਾ ਜੀ 95 ਤੇ ਬੰਦ ਹੋਇਆ S&P ਦੇ ਵਿੱਚ 18 ਪੁਆਇੰਟ ਵਧੇ 3935 ਤੇ ਬੰਦ ਹੋਇਆ ਸੋਨੇ ਦੀ ਕੀਮਤ $1825 ਪ੍ਰਤੀ ਆਊਂਸ 10 ਈਅਰ ਯੀਲਡ 1.20% ਤੇ ਰਹੀ $1 ਦੀ ਕੀਮਤ ਕੈਨੇਡਾ ਦੇ $1.27 ਦੇ ਬਰਾਬਰ ਰਹੀ ਆ $1 ਦੀ ਕੀਮਤ ਇੰਡੀਆ ਦੇ $72.59 ਦੇ ਬਰਾਬਰ ਰਹੀ ਆ ਜੀ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ ਮਿਲਦੇ ਹਾਂ ਅਗਲੀ ਵਾਰ ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ ਸੁਣਦੇ ਰਹੋ ਪੰਜਾਬੀ ਰੇਡੀਓ USA